ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਅਸੀਂ ਕਰਨੀਆਂ ਨੇ 3 ਗੱਲਾਂ। ਅੱਜ ਦੀ ਪਹਿਲੀ ਗੱਲ ਹੈ, ਜਵੇਦ ਲਤੀਫ ਨੇ ਕਿਹਾ ਹੁਣ ਕੂਣਾ ਪਏਗਾ, ਬੋਲਣਾ ਪਏਗਾ, ਨਾ ਬੋਲੇ ਤਾਂ ਬੜਾ ਲੇਟ ਹੋ ਜਾਏਗਾ। ਸਾਡੇ ਨਾਲ ਧੋਖਾ ਹੋਇਆ, ਧਰਾ ਹੋਇਆ। ਜਿਹੜੀ ਉਹ ਭੈਣ ਬੈਠੀ ਸੀ ਟੀਵੀ ਦੇ ਉੱਤੇ ਅੱਗੋਂ ਐਂਕਰ, ਉਹਨੇ ਪੁੱਛਿਆ ਵੀ ਏਡੀ ਛੇਤੀ ਤੇ ਪਕੌੜੇ ਠੰਡੇ ਨਹੀਂ ਹੁੰਦੇ। ਤੁਹਾਡੀ ਅਜੇ ਹਕੂਮਤ ਬਣੀ, ਉੱਤੇ ਚਾਚਾ ਥੱਲੇ ਭਤੀਜੀ ਤੇ ਲੁੱਟਮਾਰ ਤੁਸੀਂ ਹਕੂਮਤ ਵਾਲੀ ਪੂਰੀ ਕਰ ਲਈ, ਫਿਰ ਵੀ ਏਡੀ ਛੇਤੀ ਤੁਸੀਂ ਜਿਹੜਾ ਉਹ ਫੌਜ ਦੇ ਖਿਲਾਫ ਬਿਆਨ ਦੇਣਾ ਸ਼ੁਰੂ ਹੋ ਗਏ ਹੋ ਵੀ ਸਾਡੇ ਨਾਲ ਧੱਕਾ ਕੀਤਾ, ਸਾਡੇ ਨਾਲ ਫਰਾਡ ਕੀਤਾ, ਸਾਡੇ ਨਾਲ ਧੋਖਾ ਕੀਤਾ ਕੀ ਹੈ? ਉੱਤੇ ਜਵੇਦ ਲਤੀਫ ਸਾਹਿਬ ਨੇ ਬੜਾ ਖੂਬਸੂਰਤ ਬਿਆਨ ਦਿੱਤਾ। ਉਹਨਾਂ ਕਿਹਾ ਜੀ ਗੱਲ ਇਹ ਹੈ ਕਿ ਨਵਾਜ਼ ਸ਼ਰੀਫ ਦਾ ਰਾਹ ਡੱਕਿਆ ਗਿਆ ਹੈ, ਉਹਨੂੰ ਵਜ਼ੀਰ ਆਜ਼ਮ ਨਹੀਂ ਬਣ ਦਿੱਤਾ ਗਿਆ, ਪਿਕ ਐਂਡ ਚੂਜ਼ ਹੋਇਆ। ਇਲੈਕਸ਼ਨ ਤੋਂ ਬਾਅਦ ਕੰਮ ਉਂਝ ਨਹੀਂ ਹੋਇਆ ਜਿਵੇਂ ਹੋਣਾ ਚਾਹੀਦਾ ਸੀ। ਉਹਨਾਂ ਦੇ ਆਪਣੇ ਲਫ਼ਜ਼ ਨੇ। ਇਸ ਤੋਂ ਪਹਿਲਾਂ ਇੱਕ ਇੰਟਰਵਿਊ 'ਚ ਵੀ ਉਹਨਾਂ ਨੇ ਆਖਿਆ ਕਿ ਜਨਾਬੇ ਵਾਲਾ ਸਾਨੂੰ ਉਹਨਾਂ ਨਹੀਂ ਜਿਤਾਇਆ ਗਿਆ ਜਿੰਨਾ ਜਿਤਾਇਆ ਜਾਣਾ ਚਾਹੀਦਾ। ਸਾਡੇ ਨਾਲ ਜਿਹੜਾ ਨਾ ਉਹ 2/3 ਮੈਜੋਰਿਟੀ ਦਾ ਵਾਅਦਾ ਕੀਤਾ, ਸਿੰਗਲ ਮੈਜੋਰਿਟੀ ਵੀ ਨਹੀਂ ਦਵਾਈ। ਚੈੱਕ ਕਰੋ ਜ਼ਰਾ, ਉਹ ਆਪਣੇ ਮੂੰਹੋਂ ਚੌਧਰੀ ਨਿਜ਼ਾਮਦੀਨ ਸਾਹਿਬ ਨੂੰ ਨੰਗਾ ਕਰਨ ਡਏ ਨੇ ਵੀ ਇਹਨਾਂ ਵਾਅਦਾ ਕੀਤਾ ਸੀ ਵੀ ਤੁਹਾਡੇ ਨਾਲ ਰਲ ਕੇ ਧਾਂਦਲੀ ਕਰਾਂਗੇ ਤੇ ਤੁਹਾਨੂੰ 2/3 ਮੈਜੋਰਿਟੀ ਦਵਾਵਾਂਗੇ। ਇਹ ਜਵੇਦ ਲਤੀਫ ਸਾਹਿਬ ਆਖਣ ਡਏ ਨੇ ਕਿ ਸਾਡੇ ਨਾਲ ਵਾਅਦਾ ਆ ਸੀ ਤੇ ਸਾਨੂੰ ਪੂਰਾ ਨਹੀਂ ਜਿਤਾਇਆ, ਮਤਲਬ ਸਾਡੇ ਲਈ ਪੂਰੀ ਧਾਂਦਲੀ ਨਹੀਂ ਕੀਤੀ, ਅੱਧਿਆਂ ਲਈ ਕੀਤੀ ਹੈ ਤੇ ਅੱਧਿਆਂ ਲਈ ਨਹੀਂ ਕੀਤੀ। ਨਵਾਜ਼ ਸ਼ਰੀਫ ਦਾ ਰਾਹ ਡੱਕਿਆ। ਹੁਣ ਮੈਨੂੰ ਸਮਝ ਨਹੀਂ ਆਉਣ ਡਈ ਵੀ ਨਵਾਜ਼ ਸ਼ਰੀਫ ਦਾ ਕਿਹੜਾ ਰਾਹ ਡੱਕਿਆ। 1100 ਅਰਬ ਦੀਆਂ ਕਰਪਸ਼ਨ ਵੀ ਸਾਰੇ ਇੱਥੇ ਪਾਕਿਸਤਾਨ ਦੀਆਂ ਮਾਫ ਕਰ ਦਿੱਤੀਆਂ। ਭਰਾ ਉਹਦਾ ਵਜ਼ੀਰ ਆਜ਼ਮ ਬੈਠਾ ਹੈ 17 ਸੀਟਾਂ ਦੇ ਉੱਤੇ। ਧੀ ਉਹਦੀ ਜਿਹੜੀ ਹੈ ਉਹ ਥੱਲੇ ਚੀਫ ਮਿਨਿਸਟਰ ਬੈਠੀ ਹੈ ਮੇਰੇ ਖਿਆਲ 38 ਸੀਟਾਂ ਦੇ ਉੱਤੇ, ਜਿੱਥੇ 200 ਸੀਟਾਂ ਚਾਹੀਦੀਆਂ ਸਨ। ਤੇ ਆਪ ਭਾਈ ਹੁਣੀ ਦੋਵੇਂ ਹਲਕੇ ਹਾਰ ਕੇ ਤੇ ਐਨਏ 130 ਦੇ ਉੱਤੋਂ ਹਲਫ ਲੈ ਕੇ ਤੇ ਐਮਐਨਏ ਬਣੇ ਬੈਠੇ ਨੇ। ਜਵੇਦ ਲਤੀਫ ਸਾਹਿਬ ਨੂੰ ਤੇ ਰਾਣਾ ਸਨਾਉਲਾ ਨੂੰ ਵਾਕਈ ਉਹਨਾਂ ਨੇ ਧਾਂਦਲੀ ਕਰਕੇ ਉਸ ਤਰ੍ਹਾਂ ਨਹੀਂ ਜਿਤਾਇਆ। ਤੇ ਉਸ ਗੱਲ ਦੀ ਜਵੇਦ ਲਤੀਫ ਸਾਹਿਬ ਜਿਹੜੇ ਨਾ ਹੁਣ ਐਂਟੀ ਇਸਟੈਬਲਿਸ਼ਮੈਂਟ ਫੌਜ ਦੇ ਖਿਲਾਫ ਜਿਹੜਾ ਨਾ ਬਿਆਨੀਆਂ ਲੱਭਦੇ ਫਿਰ ਰਹੇ ਨੇ। ਪਰ ਇੱਕ ਗੱਲ ਮੈਂ ਦੱਸ ਦਿਆਂ, ਜਿਵੇਂ ਖੁੰਨੇ ਸੇਕੇ ਨੇ ਨਾ ਆਪਣੇ ਫੌਜ ਵਾਲਿਆਂ ਨੇ ਉੱਥੇ ਬਹਾਵਲ ਨਗਰ ਪੁਲਿਸ ਵਾਲਿਆਂ ਦੇ, ਜਿਹੜਾ ਕਿ ਮਾੜਾ ਕੰਮ ਕੀਤਾ, ਚੰਗਾ ਨਹੀਂ ਕੀਤਾ। ਸਾਨੂੰ ਅਸੂਲ ਦੇ ਨਾਲ ਖਲੋਣਾ ਪਏਗਾ। ਅਸੂਲ ਇਹ ਕਿ ਉੱਥੇ ਪਹਿਲਾਂ ਜੋ ਪੁਲਿਸ ਵਾਲਿਆਂ ਨੇ ਕੀਤਾ ਉਹ ਵੀ ਗਲਤ ਕੀਤਾ, ਉਹਦਾ ਵੀ ਕਾਨੂੰਨ ਦੇ ਮੁਤਾਬਕ ਇਹਤਸਾਬ ਹੋਣਾ ਚਾਹੀਦਾ ਸੀ। ਤੇ ਜਿਹੜਾ ਫੌਜ ਵਾਲਿਆਂ ਕੀਤਾ ਉਹ ਵੀ ਗਲਤ ਕੀਤਾ, ਉਹਦਾ ਵੀ ਕਾਨੂੰਨ ਦੇ ਮੁਤਾਬਕ ਕੰਮ ਹੋਣਾ ਚਾਹੀਦਾ ਸੀ। ਲੇਕਿਨ ਮੈਂ ਫੌਜ ਵਾਲਿਆਂ ਨੂੰ ਇਹ ਦੱਸ ਦਿਆਂ ਵੀ ਪੁਲਿਸ ਵਾਲਿਆਂ ਨੇ ਜਿਹੜਾ ਕੀਤਾ ਹੀ ਕੀਤਾ। ਇਹਨਾਂ ਤੁਹਾਨੂੰ ਜਿਹੜਾ ਨਾ ਤੁਹਾਡੀ ਕੁਛੜੇ ਬਹਿ ਕੇ ਨਾ ਤੁਹਾਡੀ ਦਾੜੀ ਪੁੱਟਣੀ ਹੈ। ਨੂਨ ਵਾਲਿਆਂ ਨੇ ਹਮੇਸ਼ਾ ਪੁੱਟਦੇ ਰਹਿਣ ਤੇ ਕੰਮ ਸ਼ੁਰੂ ਹੋ ਗਿਆ। ਉਹਨਾਂ ਨੂੰ ਹੁਣ ਐਂਟਾਈ ਇਸਟੈਬਲਿਸ਼ਮੈਂਟ ਮੀਨ ਫੌਜ ਮੁਖਾਲਫ ਬਿਆਨੀਆਂ ਉਹਨਾਂ ਨੂੰ ਹੁਣ ਚਾਹੀਦਾ ਹੈ ਤੇ ਉਹਨਾਂ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਨਵਾਜ਼ ਸ਼ਰੀਫ ਨੇ ਕਿਹਾ ਵੀ ਮਹਿੰਗਾਈ ਇੰਨੀ ਹੈ, ਮੈਂ ਕਿਹੜਾ ਮੂੰਹ ਲੈ ਕੇ ਆਵਾਮ ਕੋਲ ਜਾਵਾਂ। ਉਹਨੇ ਇੱਕ ਆਪਣੇ ਬੜੇ ਕਰੀਬੀ ਦੋਸਤ ਸਾਫੀ ਨੂੰ ਇਹ ਗੱਲ ਕਹੀ ਹੈ। ਨਵਾਜ਼ ਸ਼ਰੀਫ ਸਾਹਿਬ ਉਹੀ ਮੂੰਹ ਲੈ ਕੇ ਜਾਣਾ, ਹੋਰ ਕਿਹੜਾ ਮੂੰਹ ਲੈ ਕੇ ਜਾਣਾ ਜਿਹੜੇ ਮੂੰਹ ਦੇ ਨਾਲ ਆਪਾਂ 130 ਦਾ ਹਾਰਨ ਤੋਂ ਬਗੈਰ ਅਸੀਂ ਫਿਰ ਵੀ ਹਲਫ ਚੁੱਕਿਆ ਹੈ, ਵੋਟ ਵੀ ਪਾਏ ਨੇ ਜਾ ਕੇ। ਜਿਹੜੇ ਮੂੰਹ ਦੇ ਨਾਲ ਅਸਾਂ ਧੀ ਨੂੰ ਆਪਣਾ ਚੀਫ ਮਿਨਿਸਟਰ ਬਣਵਾ ਲਿਆ, ਭਰਾ ਨੂੰ ਪ੍ਰਾਈਮ ਮਿਨਿਸਟਰ ਬਣਵਾ ਲਿਆ, ਉਹੀ ਮੂੰਹ ਜਨਾਬ ਲੈ ਕੇ ਜਾਣਾ ਜਿਹੜਾ ਗੁੱਥੀ ਤੇ ਲਾਇਆ ਸੀ ਆਟੇ ਦੀ। ਤੇ ਹੋਰ ਮੇਰਾ ਮੂੰਹ ਤਾਂ ਨਹੀਂ ਜਨਾਬ ਨੂੰ ਲੱਭ ਜਾਣਾ ਨਾ, ਆਪਣਾ ਮੂੰਹ ਹੀ ਲੈ ਕੇ ਜਨਾਬ ਵਾਲਾ ਜਾਣਾ ਹੈ। ਤੇ ਉਸੇ ਮੂੰਹ ਨਾਲ ਤੁਰੇ ਫਿਰੇ ਰਹੋ। ਜਿੱਥੇ ਇੰਨੀ ਕਰਪਸ਼ਨ ਮਾਫ ਕਰਾ ਲਈ, ਪਲੇਟਾਂ ਸ਼ਲੇਟਾਂ ਠੀਕ ਕਰਾ ਲਈਆਂ, ਤਾਂ ਉੱਥੇ ਇਸੇ ਮੂੰਹ ਨਾਲ ਤੁਰੇ ਫਿਰੋ। ਕੰਮ ਤਾਂ ਤੁਹਾਡਾ ਸਾਰਾ ਹੋ ਗਿਆ। ਬਹਰਲ ਇਹ ਹੁਣ ਜਨਾਬ ਵਾਲਾ ਹੱਥ ਨਾਲ ਹੀ ਥੂ ਕੌੜੀ ਵਾਲਾ ਕੰਮ ਹੈ। ਸ਼ਿਕਾਇਤ ਲਾ ਰਹੇ ਨੇ। ਇਹ ਉਹੋ ਜਿਹੀ ਗੱਲ ਹੀ ਹੈ ਇਹਨਾਂ ਦੀ, ਜਿਵੇਂ ਸਾਡੀਆਂ ਕਈ ਮਾਸੀਆਂ ਚਾਚੀਆਂ ਹੁੰਦੀਆਂ ਨੇ, ਉਹ 8-10 ਨਿਆਣੇ ਜਿਹੜੇ ਇਹਨਾਂ ਵਿਹੜੇ 'ਚ ਖੇਡਣ ਮੱਲਣ ਡਏ ਹੁੰਦੇ ਨੇ ਤੇ ਫਿਰ ਵੀ ਆਉਂਦੀਆਂ ਨੇ ਮੈਨੂੰ ਸੱਚਾ ਪਿਆਰ ਨਾ ਲੱਭਿਆ। ਤੇ ਇਹਨਾਂ ਨੂੰ ਵੀ ਉਹ ਸੱਚਾ ਪਿਆਰ ਨਹੀਂ ਲੱਭਣ ਡਿਆ। ਥੱਲੇ ਵੀ ਹਕੂਮਤਾਂ ਬਣ ਗਈਆਂ, ਉੱਤੇ ਵੀ ਲੁੱਟਮਾਰ ਵੀ ਪੂਰੀ ਹੋ ਗਈ, ਪਰ ਇਹਨਾਂ ਨੂੰ ਜਿਹੜਾ ਨਾ ਸੱਚਾ ਪਿਆਰ ਨਹੀਂ ਲੱਭਿਆ। ਇੱਕ ਹੋਰ ਲਤੀਫਾ ਚੇਤੇ ਆ ਗਿਆ। ਇਹ ਕੋਈ ਚੰਦ ਵਰੇ ਪਹਿਲਾਂ ਦੀ ਗੱਲ ਹੈ। ਉਸ ਵੇਲੇ ਪਾਨ ਜਿਹੜਾ ਨਾ ਕੋਈ ਰੁਪਈਏ 1.5 ਰੁਪਈਏ ਦਾ ਲੱਭ ਜਾਂਦਾ ਹੁੰਦਾ ਸੀ। ਤੇ ਇੱਕ ਬੰਦਾ ਅਠਿਆਨੀ ਲੈ ਕੇ ਨਾ 50 ਪੈਸੇ ਜਿਹਨੂੰ ਆਉਂਦੇ ਨੇ ਉਹਨੂੰ ਅਠਿਆਨੀ, ਤੇ 25 ਪੈਸਿਆਂ ਨੂੰ ਚਵਾਨੀ ਆਉਂਦੇ ਸਨ, ਤੇ 75 ਪੈਸਿਆਂ ਨੂੰ 12 ਆਨੇ ਆਉਂਦੇ ਸਨ। ਇਹ ਨਿੱਕੇ ਨਿਆਣਿਆਂ ਲਈ ਮੈਂ ਦੱਸਦਾ, ਹੁਣ ਤੇ ਰੌਲਾ ਹੀ ਉਹ ਖਤਮ ਹੋ ਗਿਆ ਸਾਰਾ। ਤੇ ਉਹ ਜਨਾਬ ਅਠਿਆਨੀ ਲੈ ਕੇ ਨਾ 50 ਪੈਸੇ ਜਿਹੜੇ ਅਠੰਨੀ ਵੀ ਆਉਂਦੇ ਨੇ ਉਹਨੂੰ, ਤੇ ਅਸੀਂ ਪੰਜਾਬੀ 'ਚ ਅਠਿਆਨੀ ਆਨੇ। ਉਹ ਪਾਨ ਵਾਲੇ ਦੇ ਕੋਲ ਗਿਆ ਤੇ ਉਹਨੇ ਉਹਨੂੰ ਅਠੰਨੀ ਦਿੱਤੀ ਜਾਂ ਅਠਿਆਨੀ ਦਿੱਤੀ ਵੀ ਬਈ ਆ ਪਾਨ ਬਣਾ ਦੇ। ਉਹਨੇ ਬਣਾਉਣਾ ਸ਼ੁਰੂ ਕੀਤਾ। ਉਹਨੇ ਉਹਨੂੰ ਕਿਹਾ ਵੀ ਇਹਦੇ ਸੌਂਫ ਵੀ ਪਾ ਦੇ, ਲਾਚੀ ਵੀ ਪਾ ਦੇ, ਸਪਾਰੀ ਵੀ ਪਾ ਦੇ, ਕਮਾਮ ਵੀ ਪਾ ਦੇ, ਗਿਣੀ ਜਾਵੇ ਲਾਗੇ ਖਲੋਤਾ ਵੀ ਆ ਵੀ ਪਾ ਦੇ, ਆ ਵੀ ਪਾ ਦੇ। ਆਖਿਰ ਪਾਨ ਵਾਲੇ ਨੇ ਗੁੱਸੇ 'ਚ ਗਿਆ ਵੀ ਅਠਿਆਨੀ ਵੀ ਵੇਚੀ ਨਾ ਪਾ ਦਿਆਂ। ਤੇ ਜਵੇਦ ਲਤੀਫ ਸਾਹਿਬ ਬੰਦੇ ਦੇ ਪੁੱਤਰ ਬਣੋ, ਕੋਈ ਹਾਰ ਹੱਥ ਮਾਰੋ। ਫੌਜ ਨੂੰ ਤੁਸੀਂ ਹਰ ਤਰੀਕੇ ਨਾਲ ਲੁੱਟ ਲਿਆ, ਤਾਂ ਆਪ ਵੀ ਲੁੱਟ ਗਏ, ਖੱਜਲ ਹੋ ਗਏ ਤੁਹਾਡੇ ਪਿੱਛੇ। ਉਹ ਪੱਲੇ ਉਹਨਾਂ ਦੇ ਕੁਝ ਨਹੀਂ ਰਿਹਾ। ਪੁਲਿਸ ਵਾਲਿਆਂ ਨਾਲ ਲੜਦੇ ਫਿਰਦੇ ਨੇ ਥਾਣੇ ਦੇ ਵਿੱਚ ਹੁਣ ਹੈ, ਤੇ ਪੱਲੇ ਕੋਈ ਸ਼ਾਇਦ ਛੱਡੀ ਨਹੀਂ। ਤੇ ਤੁਸੀਂ ਕਿਹੜੇ ਪਾਸੇ ਨੂੰ ਤੁਰ ਪਏ ਹੋ? ਤਾਂ ਥੋੜ੍ਹਾ ਜਿਹਾ ਕੋਈ ਖਿਆਲ ਕਰੋ। ਥੋੜ੍ਹਾ ਜਿਹਾ ਮੈਂ ਹੀ ਮਸ਼ਵਰਾ ਦਿਆਂਗਾ ਕਿ ਥੋੜ੍ਹਾ ਜਿਹਾ ਹੱਥ ਹਲਕਾ ਰੱਖੋ ਸਾਰੇ ਕੰਮ ਦੇ ਉੱਤੇ। ਅੱਛਾ, ਇੱਕ ਤੁਹਾਨੂੰ ਅਗਲੀ ਖਬਰ ਦੇਣੀ ਹੈ, ਉਹ ਵੀ ਜ਼ਰਾ ਜਲਦੀ ਦੇ ਨਾਲ ਕਹਿ ਦਈਏ ਤੁਹਾਨੂੰ। ਉਹ ਖਬਰ ਤੁਹਾਨੂੰ ਇਹ ਦੇਣੀ ਹੈ ਕਿ ਇਸ ਵੇਲੇ ਜਿਹੜੇ ਟਿਕਟੋਕਰ ਨੇ ਨਾ ਜੀ, ਉਹ ਫੌਜ ਦੇ ਅਤੇ ਪੁਲਿਸ ਦੇ, ਉਹਨਾਂ ਨੇ ਅੰਨੀ ਪਾਈ ਹੈ। ਪੁਲਿਸ ਵਾਲੇ ਵੀ ਜਨਾਬ ਉਹ ਪਹਿਲਾਂ ਤਾਂ ਤੁਹਾਨੂੰ ਅਸੀਂ ਨਸੀਬੁੱਲਾ ਸਾਹਿਬ ਜਿਹੜੇ ਉੱਥੇ DPO ਨੇ, ਉਹ ਵੀ ਟਿਕਟੋਕਰ ਦੇ ਹੀ ਸ਼ਹਜ਼ਾਦੇ ਸਨ।
ਪਹਿਲਾਂ ਤੇ ਇਹ ਜਿਹੜੇ ਪੁਲਿਸ ਵਾਲੇ ਟਿਕਟੋਕਰ ਨੇ ਉਹ ਆਉਂਦੇ ਨੇ ਵੀ ਸਾਨੂੰ ਕੁੱਟ ਪਈ ਹੈ, ਪਰ ਹੁਣ ਆਵਾਮ ਨੂੰ ਧਮਕੀਆਂ ਲਾਉਣ ਲੱਗ ਪਏ ਨੇ ਉਹੀ ਟਿਕਟੋਕਰ। ਤੇ ਕੋਈ ਆਂਦਾ ਵੀ ਜੇ ਦੱਸ ਕੇ ਆਉਂਦੇ ਤੇ ਫਿਰ ਸੁੱਕੇ ਨਾ ਜਾਂਦੇ ਤੁਸੀਂ। ਇੱਕ ਟਿਕਟੋਕਰ ਆਂਦਾ ਵੀ ਜੇ ਫੌਜ ਵਾਲੇ ਦੱਸ ਕੇ ਆਉਂਦੇ ਤੇ ਫਿਰ ਸੁੱਕੇ ਨਾ ਆਉਂਦੇ। ਦੂਜੇ ਪਾਸੇ ਜਿਹੜੇ ਫੌਜ ਵਾਲੇ ਟਿਕਟੋਕਰ ਨੇ ਉਹ ਮੁੱਛਾਂ ਨੂੰ ਤਾ ਦੇਈ ਆਉਂਦੇ ਨੇ ਉੱਥੇ ਕਿਸੇ ਬੈਰਕ 'ਚ ਬੈਠੇ, ਤੇ ਉਹ ਆਂਦੇ ਨੇ ਜਨਾਬ ਵਾਲਾ ਤੁਸੀਂ ਸਾਡਾ ਕੀ ਪੁੱਟ ਲੈਣਾ ਸੀ, ਅਸੀਂ ਦੱਸ ਕੇ ਆ ਜਾਂਦੇ ਤੇ ਅਗਲੀ ਵਾਰੀ ਦੱਸ ਕੇ ਆ ਜਾਵਾਂਗੇ। ਇਹ ਮੈਨੂੰ ਸਮਝ ਨਹੀਂ ਵੀ ਇਹਨਾਂ ਦੋਵਾਂ ਦੇ ਮਹਿਕਮੇ ਇਹਨਾਂ ਨੂੰ ਕੰਟਰੋਲ ਕਿਉਂ ਨਹੀਂ ਕਰਦੇ ਭਾਈ। ਇਹਨਾਂ ਨੂੰ ਕੰਟਰੋਲ ਕਰੋ। ਇਹ ਮੁੰਡੇ ਮੱਛਰੇ ਨੇ, ਮੁੱਛਾਂ ਨੂੰ ਤਾ ਦਿੰਦੇ ਨੇ। ਇਹ ਜਿਹੜਾ ਸੋਸ਼ਲ ਮੀਡੀਆ ਦਾ ਜਿਹੜਾ ਸਾਰਾ ਕੰਮ ਹੁੰਦਾ ਉਹ ਤੇ ਇਮਰਾਨ ਖਾਨ ਦੇ ਖਾਤੇ ਪਾ ਦਿੰਦੇ। ਇਮਰਾਨ ਖਾਨ ਨੇ ਇਹਨਾਂ ਦੀ ਤਰਬੀਅਤ ਠੀਕ ਨਹੀਂ ਕੀਤੀ। ਇਹ ਜਨਾਬ ਜਿਹੜਾ ਤੁਹਾਡੇ ਵਾਲੇ ਲੜਾਈ ਪੜ੍ਹਾਈ ਕਰਾਉਣ ਡਏ ਨੇ ਦੋਵੇਂ ਪਾਸੇ, ਇਹਨਾਂ ਦੀ ਤਰਬੀਅਤ ਵੀ ਇਮਰਾਨ ਖਾਨ ਨੇ ਕੀਤੀ, ਉਹਦੇ ਖਾਤੇ 'ਚ ਪਾਉਣਾ ਜੇ। ਇਹ ਅੰਦਰ ਵੀ ਜਾ ਕੇ ਇਮਰਾਨ ਖਾਨ ਦੀ ਤਰਬੀਅਤ ਕਰਦਾ ਸਾਰਿਆਂ ਦੀ, ਤੇ ਕੋਈ ਥੋੜ੍ਹਾ ਜਿਹਾ ਖਿਆਲ ਕਰੋ, ਕੋਈ ਥੋੜ੍ਹਾ ਜਿਹਾ ਖਿਆਲ ਕਰੋ। ਮੈਂ ਸਾਰੇ ਭਰਾਵਾਂ ਨੂੰ ਕਹਾਂਗਾ ਮਾੜਾ ਕੰਮ ਹੋਇਆ ਤੇ ਇਸ ਕੰਮ ਦੀ ਕਾਨੂੰਨੀ ਇਨਕੁਆਇਰੀ ਹੋਣ ਦਿਓ। ਐਵੇਂ ਬਦਮਾਸ਼ਾਂ ਤਰ੍ਹਾਂ ਇੱਕ ਦੂਜੇ ਨੂੰ ਐਵੇਂ ਪਤਲੀਆਂ ਪਤਲੀਆਂ ਮੁੱਛਾਂ ਜਿਹੜੀਆਂ ਨੇ ਇਹਨਾਂ ਨੂੰ ਐਵੇਂ ਤਾ ਦੇ ਕੇ ਇੱਕ ਦੂਜੇ ਨੂੰ ਜਿਹੜਾ ਨਾ, ਮੇਰਾ ਮਤਲਬ ਹੈ ਧਮਕਾਓ ਨਾ। ਪਹਿਲਾਂ ਤੁਸੀਂ ਵੇਖੋ ਇੱਕ ਗੱਲ ਕਰਨ ਡਿਆ ਤੇ ਦੂਜਾ ਨਾਲ ਬੈਠਾ ਮੁੱਛਾਂ ਦੇਣ ਡਿਆ, ਜਿਵੇਂ ਉਹਦੀਆਂ ਮੁੱਛਾਂ ਨੂੰ ਤਾ ਦੇਣ ਡਿਆ, ਜਿਵੇਂ ਉਹਦੇ ਤਾ ਦੇਣ ਦੇ ਨਾਲ ਉਹਨੂੰ ਚਾਬੀ ਚੜਨ ਡਈ ਦੂਜੇ ਨੂੰ, ਤੇ ਉਹਨੇ ਗੱਲ ਕਰਨੀ ਤੇ ਦੂਜੇ ਨੇ ਗੱਲ ਸ਼ੁਰੂ ਕੀਤੀ ਤੇ ਪਹਿਲਾਂ ਮੁੱਛਾਂ ਨੂੰ ਤਾ ਦੇਣ ਡਿਆ। ਜਿਵੇਂ ਮੁੱਛਾਂ ਨੂੰ ਤਾ ਨਾ ਦਿੱਤਾ ਤੇ ਕੈਮਰਾ ਚੱਲਣਾ ਸਾਹਮਣੇ ਬੰਦ ਹੋ ਜਾਣਾ। ਉਹ ਬਸ ਕਰੋ, ਕੋਈ ਖਿਆਲ ਕਰੋ, ਧਿਆਨ ਕਰੋ ਮੁੰਡਿਓ, ਧਿਆਨ ਕਰੋ। ਅੱਛਾ ਜੀ, ਅਗਲੀ ਗੱਲ ਤੁਹਾਡੇ ਸਾਹਮਣੇ ਰੱਖਣੀ ਹੈ। ਉਹ ਗੱਲ ਹੈਗੀ ਜੇ ਇਜ਼ਰਾਈਲ ਦਾ ਜਿਹੜਾ ਸਾਰਾ ਵਾਕਿਆ ਹੋਇਆ। ਅੱਛਾ, ਇੱਕ ਤੇ ਅਕਸਰ ਲੋਕ ਮੈਨੂੰ ਆਉਂਦੇ ਨੇ ਵੀ ਤੁਸੀਂ ਇਜ਼ਰਾਈਲ ਆਖਣ ਦਿਓ, ਇਸਰਾਈਲ ਆਖੋ। ਉਹ ਆਦਤ ਪਈ ਅੰਗਰੇਜ਼ੀ 'ਚ ਇਹਨੂੰ ਇਜ਼ਰਾਈਲ ਆਖਦੇ ਨੇ, ਇਸਰਾਈਲ ਨਹੀਂ ਆਖਦੇ। ਅਸੀਂ ਉਰਦੂ 'ਚ ਇਸਰਾਈਲ ਆਖਨੇ, ਅੰਗਰੇਜ਼ੀ 'ਚ ਇਹਦਾ ਜਿਹੜਾ ਤਲੱਫਜ਼ ਹੈ ਉਹ ਇਜ਼ਰਾਈਲ ਹੈ। ਤਾਂ ਕਈ ਭਰਾ ਜਿਹੜੇ ਨੇ ਉਹ ਮੈਨੂੰ ਮਸ਼ਵਰਾ ਦੇ ਰਹੇ ਸਨ ਕੱਲ੍ਹ ਕਿ ਤੁਸੀਂ ਗਲਤ ਲਫ਼ਜ਼ ਕਹਿ ਰਹੇ ਹੋ, ਇਹ ਇਸਰਾਈਲ ਹੈ, ਇਜ਼ਰਾਈਲ ਨਹੀਂ। ਗੱਲ ਤੁਹਾਡੀ ਠੀਕ ਹੈ, ਉਰਦੂ 'ਚ ਇਸਰਾਈਲ ਹੈ, ਪਰ ਅੰਗਰੇਜ਼ੀ 'ਚ ਇਹਨੂੰ ਇਜ਼ਰਾਈਲ ਆਖਦੇ ਨੇ। ਅੱਛਾ ਜੀ, ਗੱਲ ਇਸ ਤਰ੍ਹਾਂ ਹੈ ਕਿ ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਗਜ਼ਾ ਦੇ ਵਿੱਚ ਕੋਈ ਤਕਰੀਬਨ 34,000, ਜੀ ਹਾਂ 30 ਤੇ 4 34,000 ਬੰਦਾ ਸ਼ਹੀਦ ਕਰ ਦਿੱਤਾ ਹੈ ਇਜ਼ਰਾਈਲ ਨੇ। ਔਰ ਉੱਥੇ ਬਿਲਡਿੰਗਾਂ ਦੇ ਵਿੱਚ ਹਜੇ ਵੀ ਬੰਦੇ ਦੱਬੇ ਪਏ ਨੇ, ਤੇ ਉਹ ਪਤਾ ਨਹੀਂ ਕਿੰਨੇ ਕੁ ਹੋਰ ਹੋਣਗੇ ਜਿਹੜੇ ਸ਼ਹੀਦ ਹੋ ਗਏ ਨੇ। ਮਾਸੂਮ ਬੱਚੇ, ਹਸਪਤਾਲ, ਸਕੂਲ, ਹਰ ਸ਼ੈ ਉਹਨਾਂ ਮਲੀਆਮੇਟ ਕਰਕੇ ਰੱਖ ਦਿੱਤੀ, ਤਬਾਹ ਕਰਕੇ ਰੱਖ ਦਿੱਤੀ। ਫਿਰ ਉਹਨਾਂ ਨੇ ਜਿਹੜਾ ਸ਼ਾਮ ਦਾ ਸ਼ਹਿਰ ਦਮਿਸ਼ਕ ਹੈ, ਉੱਥੇ ਜਿਹੜਾ ਸਫਾਰਤਖਾਨਾ ਸੀ ਈਰਾਨ ਦਾ, ਉਹਦੇ 'ਤੇ ਹਮਲਾ ਕਰ ਦਿੱਤਾ। ਉੱਥੇ ਈਰਾਨ ਦੇ 6 ਬੰਦੇ ਜਿਹੜੇ ਉਹ ਰੱਬ ਨੂੰ ਪਿਆਰੇ ਹੋ ਗਏ। ਉਸ ਤੋਂ ਬਾਅਦ 7 ਨਾਲ ਸ਼ਾਮੀ ਸਨ, ਉਹਨਾਂ ਦੀ ਵੀ ਜਾਨ ਚਲੀ ਗਈ। ਉਸ ਤੋਂ ਬਾਅਦ ਈਰਾਨ ਨੇ ਫੈਸਲਾ ਕੀਤਾ ਕਿ ਜੀ ਅਸੀਂ ਆਪਣਾ ਬਦਲਾ ਲੈਣਾ। ਫਿਰ ਈਰਾਨ ਨੇ ਕੱਲ੍ਹ ਜਿਹੜਾ ਹੈ ਨਾ ਜੀ, ਕੱਲ੍ਹ ਸਵੇਰੇ ਤੜਕੇ ਉਹਨਾਂ ਨੇ ਜਨਾਬੇ ਵਾਲਾ ਜਿਹੜਾ ਗੁਜ਼ਰਿਆ ਕੱਲ੍ਹ ਹੈ, ਉਹਦੇ 'ਚ ਉਹਨਾਂ ਕੋਈ 500 ਦੇ ਕਰੀਬ ਮਿਜ਼ਾਈਲ ਛੱਡਿਆ, ਡਰੋਨ ਤੇ ਮਿਜ਼ਾਈਲ ਛੱਡਿਆ। ਤੇ ਕੱਲਾ ਈਰਾਨ 'ਚੋਂ ਨਹੀਂ ਛੱਡਿਆ। ਜਿਹੜੀ ਅਸਲ ਗੱਲ ਹੈ ਨਾ, ਉਹ ਜਿਹੜੀ ਅਸਲ ਈਰਾਨ ਨੇ ਕੰਮ ਪਾਇਆ ਉਹ ਇਹ ਪਾਇਆ ਕਿ ਉਹਨਾਂ ਇਜ਼ਰਾਈਲ ਨੂੰ ਇਹ ਦੱਸਿਆ ਹੈ ਕਿ ਭਾਈ ਜੀ ਅਸੀਂ ਤੁਹਾਡੇ ਚਾਰੋਂ ਪਾਸੇ ਮੌਜੂਦ ਹੈ। ਉਹਨਾਂ ਚਾਰੋਂ ਸ਼ਾਨੇ ਚਿੱਤ ਕਰਨਾ ਜਿਹਨੂੰ ਆਉਂਦੇ ਨੇ, ਜਾਂ ਚਾਰੋਂ ਗੁੱਠਾਂ ਤੋਂ ਹਮਲਾ ਕਰਨਾ, ਉਹ ਕੰਮ ਉਹਨਾਂ ਕੀਤਾ। ਉਹਨਾਂ ਇੱਕ ਪਾਸਿਓਂ ਤੇ ਲਬਨਾਨ ਤੋਂ ਹਮਲਾ ਕੀਤਾ, ਮੀਨ ਉੱਥੋਂ ਰਾਕਟ ਛੱਡੇ ਈਰਾਨ ਦੇ ਕਹਿਣ ਦੇ ਉੱਤੇ। ਉੱਥੇ ਉਹਨਾਂ ਦੇ ਜਿਹੜੇ ਬੰਦੇ ਸਨ ਉਹਨਾਂ ਰਾਕਟ ਛੱਡੇ ਉੱਥੋਂ, ਤੇ ਆਪਣੇ ਮਿਜ਼ਾਈਲ ਛੱਡੇ ਤੇ ਡਰੋਨ ਛੱਡੇ। ਫਿਰ ਉਹਨਾਂ ਸ਼ਾਮ ਤੋਂ ਛੱਡੇ, ਉੱਥੇ ਬਸ਼ਰ ਅਲ ਅਸਦ ਦੀ ਹਕੂਮਤ ਹੈ, ਉਹਨਾਂ ਬੜਾ ਕਰੀਬੀ ਤਾਲੁਕ ਹੈ ਉਹਨਾਂ ਦਾ ਈਰਾਨ ਦੇ ਨਾਲ। ਫਿਰ ਉਹਨਾਂ ਯਮਨ ਤੋਂ ਜਿਹੜੇ ਹੂਸੀ ਨੇ, ਜਿਹੜੇ ਸਾਊਦੀ ਅਰਬ 'ਤੇ ਵੀ ਛੱਡਦੇ ਨੇ ਅਕਸਰ ਮਿਜ਼ਾਈਲ, ਉਹਨਾਂ ਨੇ ਜਨਾਬ ਉੱਥੋਂ ਛੱਡੇ। ਤੇ ਨਾਲ ਆਖਣ ਵਾਲੇ ਆਂਦੇ ਨੇ ਵੀ ਇਰਾਕ ਤੋਂ ਵੀ ਕੁਝ ਛੱਡੇ ਗਏ ਨੇ। ਤੇ ਅਗਰ ਇਰਾਕ ਨੂੰ ਵੀ ਗਿਣ ਲਈਏ ਤੇ ਇਹ ਈਰਾਨ ਸਮੇਤ 5 ਮੁਲਕਾਂ ਤੋਂ ਇਸਰਾਈਲ ਦੇ ਉੱਤੇ ਹਮਲਾ ਹੋਇਆ। ਇੱਕ ਪਾਸੇ ਸਮੁੰਦਰ ਹੈ, ਉਧਰੋਂ ਤਾਂ ਨਹੀਂ ਹੋ ਸਕਦਾ ਸੀ ਜ਼ਾਹਿਰ ਹੈ, ਉਧਰ ਅਮਰੀਕਾ ਨੇ ਆਪਣਾ ਬੇੜਾ ਲਾਇਆ ਹੋਇਆ, ਬੈਰੀ ਵੱਡਾ ਜੰਗੀ ਜਹਾਜ਼ ਜਿਹੜਾ ਉਹ ਲਾਇਆ ਹੋਇਆ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਇਜ਼ਰਾਈਲ ਹੈ ਉਹਨੂੰ 4-5 ਗੁੱਠਾਂ 'ਚ ਉਹਨਾਂ ਦੀ ਠਕਾਈ ਹੋਈ ਹੈ। ਤੇ ਇਸ ਵੇਲੇ ਜਿਹੜੀ ਇਜ਼ਰਾਈਲ ਬੌਂਤਰਿਆ ਫਿਰਦਾ ਨਾ, ਉਹ ਇਸ ਤੋਂ ਫਿਰਦਾ ਹੈ ਵੀ ਉਹਨੂੰ ਤਾਂ ਲੱਗਦਾ ਸੀ ਵੀ ਇੱਕ ਈਰਾਨ ਹੈ ਸਾਡੇ ਤੋਂ 1600 ਕਿਲੋਮੀਟਰ ਦੂਰ ਹੈ। 1600 ਕਿਲੋਮੀਟਰ ਆਪ ਹੀ ਹਿਸਾਬ ਲਾ ਲਓ, ਜਿਵੇਂ ਤਕਰੀਬਨ ਇਸਲਾਮਾਬਾਦ ਤੋਂ ਕਰਾਚੀ ਹੈ। ਤੇ ਉਹਨਾਂ ਕਿਹਾ ਅਗਰ ਕੋਈ ਮਿਜ਼ਾਈਲ ਛੱਡੇਗਾ ਵੀ, ਤਾਂ ਮਿਜ਼ਾਈਲ ਜਿਹੜਾ ਉਹ ਜ਼ਾਹਿਰ ਹੈ ਉਹ ਵੀ ਜਹਾਜ਼ ਤੇ ਨਹੀਂ, ਲੇਕਿਨ ਮਿਜ਼ਾਈਲ ਨੇ ਉੱਡ ਕੇ ਹੀ ਜਾਣਾ ਹੈ ਨਾ, ਤੇ ਉਹਨੂੰ ਵੀ ਵਕਤ ਲੱਗਦਾ ਹੈ। ਥੋੜ੍ਹੀ ਵੀ ਇੱਥੋਂ ਦੱਬਿਆ ਤੇ ਅਗਲੇ ਮਿੰਟ ਉੱਥੇ ਪਹੁੰਚ ਜਾਣਾ। ਉਹਨੂੰ ਵੀ ਕੋਈ ਅੱਧਾ ਘੰਟਾ, ਪੌਣਾ ਘੰਟਾ, 1.5 ਘੰਟਾ ਉੱਥੇ ਜਾ ਕੇ ਵੱਜਣ ਨੂੰ ਲੱਗਣਾ ਹੈ। ਤੇ ਈਰਾਨ ਨੇ ਜਿਸ ਵੇਲੇ ਉਹ ਮਿਜ਼ਾਈਲ ਛੱਡੇ ਨਾ, ਤੇ ਨਾਲ ਹੀ ਉਹਨਾਂ ਪੂਰੀ ਦੁਨੀਆ ਨੂੰ ਦੱਸਤਾ ਵੀ ਆਏ ਜੇ ਮਿਜ਼ਾਈਲ। ਪਹਿਲਾਂ ਇੱਕ ਖੇਪ, ਪਿਛਲੇ ਦੂਸਰੀ। ਉਹ ਉੱਥੇ ਕੋਈ ਬਿਲਡਿੰਗਾਂ ਬਹੁਤੀਆਂ ਤਬਾਹ ਨਹੀਂ ਸੀ ਕਰਨਾ ਚਾਹੁੰਦੇ, ਗੱਲ ਨੂੰ ਸਮਝੋ। ਉਹ ਇਸਰਾਈਲ ਨਾਲ ਇਸ ਵੇਲੇ ਜੰਗ ਨਹੀਂ ਕਰਨਾ ਚਾਹੁੰਦੇ, ਕਿਉਂਕਿ ਉਹਨਾਂ ਦੇ ਕੋਲ ਕੋਈ ਐਟਮੀ ਹਥਿਆਰ ਵਗੈਰਾ ਨਹੀਂ, ਜ਼ਰੂਰ ਬਣਾ ਰਹੇ ਹੋਣਗੇ। ਤੇ ਉਹ ਇਸ ਵੇਲੇ ਮੇਰਾ ਨਹੀਂ ਖਿਆਲ ਜੰਗ ਕਰਨਾ ਚਾਹੁੰਦੇ ਨੇ। ਲੇਕਿਨ ਇਜ਼ਰਾਈਲ ਕਿਉਂਕਿ ਉਹਨਾਂ ਦੇ ਗਾਟੇ ਫਿੱਟ ਹੋਇਆ ਸੀ, ਉਹ ਸਫਾਰਤਖਾਨੇ 'ਤੇ ਹਮਲਾ ਕਰਕੇ, ਜਿਵੇਂ ਹਿੰਦੁਸਤਾਨ ਵਾਲਿਆਂ ਨੇ ਸਾਡੇ 20 ਬੰਦੇ ਉਹਨਾਂ ਆਖਿਆ ਜੀ ਅਸੀਂ ਪਾਕਿਸਤਾਨ 'ਚ ਘੁਸ ਕੇ ਮਾਰੇ ਨੇ। ਤੇ ਅੱਜ ਉਹਨਾਂ ਨੇ ਇੱਕ ਆਮਿਰ ਸਰਫਰਾਜ਼ ਉਰਫ ਤਾਂਬਾ ਨਾਂ ਦਾ ਬੰਦਾ ਜਿਹੜਾ ਹੈ, ਉਹ ਜਿਹੜਾ ਸਰਬਜੀਤ ਸਿੰਘ, ਇੱਕ ਹਿੰਦੁਸਤਾਨੀ ਜਸੂਸ, ਕੋਟ ਲਖਪਤ ਜੇਲ੍ਹ ਦੇ ਵਿੱਚ ਕੈਦ ਸੀ, ਤੇ ਉਹਨੂੰ ਠੋਕ ਦਿੱਤਾ ਸੀ ਇਹਨਾਂ ਨੇ ਮੁਬੈਨਾ ਤੌਰ 'ਤੇ। ਰਿਪੋਰਟਡਲੀ ਬਾਅਦ ਦੇ ਵਿੱਚ ਬਰੀ ਹੋ ਗਿਆ ਸੀ ਆਮਿਰ ਸਰਫਰਾਜ਼ ਤਾਂਬਾ, ਕਿਉਂਕਿ ਸਬੂਤ ਕੋਈ ਨਹੀਂ ਸੀ ਮਿਲੇ। ਅਦਾਲਤ ਨੇ ਆਖਿਆ ਵੀ ਇਹਨੇ ਨਹੀਂ ਮਾਰਿਆ, ਜਾਂ ਸਬੂਤ ਨਹੀਂ ਮਿਲੇ ਪੂਰੇ। ਉਹ ਸਰਬਜੀਤ ਸਿੰਘ ਦਾ ਇਹ ਕਾਤਲ ਆਖਿਆ ਜਾਂਦਾ ਸੀ ਮੁਬੈਨਾ ਤੌਰ 'ਤੇ, ਸਰਫਰਾਜ਼ ਜਿਹੜਾ ਆਮਿਰ ਸਰਫਰਾਜ਼ ਉਰਫ ਤਾਂਬਾ। ਹੁਣ 20 ਬੰਦੇ ਪਹਿਲਾਂ ਮਾਰਨ ਦੀ ਤਾਂ ਉਹਨਾਂ ਹਾਮੀ ਭਰ ਲਈ ਵੀ ਹਾਂਜੀ ਅਸੀਂ ਮਾਰੇ ਨੇ ਤੇ ਗਾਂ ਵੀ ਮਾਰਾਂਗੇ।
ਹੁਣ ਜਿਹੜਾ ਅੱਜ ਉਹਨਾਂ ਆਪਰੇਸ਼ਨ ਕੀਤਾ ਲਾਹੌਰ 'ਚ ਵੀ 2 ਬੰਦੇ ਅੰਦਰ ਵੜੇ ਨੇ ਘਰ, ਆਮਿਰ ਸਰਫਰਾਜ਼ ਤਾਂਬਾ ਦੇ ਤੇ ਗੋਲੀਆਂ ਠੋਕ ਗਏ ਨੇ, ਉਹ ਲੱਗ ਹੀ ਰਿਹਾ ਵੀ ਇਹਦੇ ਪਿੱਛੇ ਵੀ ਹਿੰਦੁਸਤਾਨ ਹੈ। ਤੇ ਇਹ ਇੱਕ ਪਾਸੇ ਤੇ ਇਹ ਕੰਮ ਚੱਲ ਰਹੇ ਨੇ ਵੀ ਅਸੀਂ ਆਰਾਮ ਨਾਲ ਸੱਤੂ ਪੀ ਕੇ ਬੁੱਕਲ ਮਾਰ ਕੇ ਬੈਠੇ, ਇਰਾਨ ਇੰਜ ਨਹੀਂ ਬੈਠਾ। ਉਹਨੇ ਪੈਗਾਮ ਭੇਜਣਾ ਸੀ ਕਿ ਭਾਈ ਜੀ ਇੰਜ ਨਹੀਂ, ਜੇ ਸਾਡੇ ਵਾਲੇ ਪਾਸੇ ਆਓਗੇ ਤੇ ਹਰ ਖੁੱਡ 'ਚੋਂ ਤੋਤੇ ਨਹੀਂ ਨਿਕਲਦੇ, ਕਿਤੇ ਕਿਤੇ ਸੱਪ ਵੀ ਨਿਕਲ ਆਉਂਦੇ ਨੇ। ਤੇ ਇਰਾਨ ਨੇ ਜਿਹੜਾ ਕੰਮ ਪਾਇਆ ਨਾ, ਅਸਲ ਇੱਕ ਤੇ ਮਿਜ਼ਾਈਲ ਛੱਡੇ ਨੇ, ਤੇ ਉਹ ਜਿਹੜਾ ਉਹਨਾਂ ਦਾ ਆਇਰਨ ਡੋਮ ਇੱਕ ਸਿਸਟਮ ਨੂੰ ਆਉਂਦੇ ਨੇ, ਜਿਹੜਾ ਇਸਰਾਈਲ ਕੋਲ ਹੈ ਕਿ ਕੋਈ ਮਿਜ਼ਾਈਲ ਮਾਰਦਾ ਨਾ ਤਾਂ ਮਗਰ ਇਸਰਾਈਲ ਅੱਗੋਂ ਉਸ ਮਿਜ਼ਾਈਲ ਨੂੰ ਮਿਜ਼ਾਈਲ ਮਾਰਦਾ ਤੇ ਹਵਾ 'ਚ ਹੀ ਉਸ ਮਿਜ਼ਾਈਲ ਨੂੰ ਤਬਾਹ ਕਰ ਦਿੰਦਾ, ਜ਼ਮੀਨ 'ਤੇ ਨਹੀਂ ਡਿੱਗਣ ਦਿੰਦਾ। ਇਰਾਨ ਨੇ ਕੀ ਕੀਤਾ ਕਿ ਉਹਨਾਂ ਨੇ ਜਨਾਬ ਪਹਿਲੀ ਖੇਪ ਭੇਜੀ, ਪਹਿਲੇ ਖੱਤੇ ਇੱਕ ਉਹਨਾਂ ਮਿਜ਼ਾਈਲ ਮਾਰੇ, ਉਹਦੇ ਮਗਰ ਥੋੜ੍ਹੀ ਦੇਰ ਬਾਅਦ ਫੇਰ ਮਾਰੇ, ਕੋਈ 4-5 ਖੇਪਾਂ ਉਹਨਾਂ ਜਿਸ ਵੇਲੇ ਘੱਲੀਆਂ ਨਾ, ਤੇ ਉਹ ਜਿਹੜਾ ਉਹਨਾਂ ਦਾ ਆਇਰਨ ਡੋਮ ਸਿਸਟਮ ਸੀ ਨਾ, ਉਹ ਜ਼ਾਹਿਰ ਹੈ ਸਾਰੇ ਮਿਜ਼ਾਈਲ ਨਹੀਂ ਡੱਕ ਸਕਿਆ, ਕੁਝ ਡੱਕ ਸਕਿਆ, ਕੁਝ ਜਾ ਕੇ ਡਿੱਗੇ। ਤੇ ਉਹ ਜਿਹੜੀ ਉਹਨਾਂ ਦੀ 에ਅਰ ਬੇਸ ਤੋਂ, ਹਵਾਈ ਅੱਡੇ ਤੋਂ ਜੰਗੀ ਜਹਾਜ਼ਾਂ ਨੇ ਉੱਡ ਕੇ ਦਮਿਸ਼ਕ ਦੇ ਵਿੱਚ ਹਮਲਾ ਕੀਤਾ ਸੀ ਇਰਾਨ ਦੇ ਸਫਾਰਤਖਾਨੇ ਤੇ, ਉਸ ਬੇਸ ਜਿਹੜੇ ਸਨ ਉਹਨਾਂ ਦੋਵਾਂ ਦੇ ਉੱਤੇ ਇਰਾਨ ਕਾਮਯਾਬ ਹੋਇਆ ਹਮਲੇ ਕਰਨ ਤੇ ਔਰ ਤਬਾਹੀ ਕਰਨ ਤੇ। ਜਿੰਨੀ ਵੀ ਉਹਨਾਂ ਕਰ ਸਕੇ, 50% ਕਰ ਸਕੇ, 25% ਕਰ ਸਕੇ। ਮਕਸਦ ਇਰਾਨ ਦੇ 2 ਸਨ। ਇੱਕ ਤੇ ਦੱਸਣਾ ਵੀ ਸਾਡੇ ਤੇ ਹਮਲਾ ਕਰੋਗੇ ਤੇ ਭਾਵੇਂ ਅਮਰੀਕਾ ਤੁਹਾਡੇ ਨਾਲ ਖਲੋਤਾ ਤੇ ਭਾਵੇਂ ਬਰਤਾਨੀਆ, ਤੇ ਅਮਰੀਕਾ ਨੇ ਧਮਕੀ ਵੀ ਲਾਈ ਸੀ ਇਰਾਨ ਨੂੰ ਕਿ ਵਾਪਸ ਜਵਾਬ ਨਾ ਦੇਣਾ, ਵਰਨਾ ਫਿਰ ਸਾਡੇ ਤੋਂ ਬੁਰਾ ਕੋਈ ਨਹੀਂ। ਤੇ ਇਰਾਨ ਨੇ ਆਖਿਆ ਵੀ ਨਹੀਂ, ਅਸੀਂ ਇਹ ਧਮਕੀ ਨਹੀਂ ਲੈਣੀ, ਅਸੀਂ ਹਮਲਾ ਕਰਾਂਗੇ। ਪਹਿਲੀ ਗੱਲ ਤੇ ਇਰਾਨ ਨੇ ਕੀਤੀ ਵੀ ਅਸੀਂ ਡਰ ਕੇ ਨਹੀਂ ਬਹਿਣਾ, ਸਾਡੇ ਤੇ ਹਮਲਾ ਕਰੋਗੇ ਤੇ ਜਵਾਬ ਆਏਗਾ। ਦੂਜਾ, ਇਰਾਨ ਨੇ ਇਹ ਕੀਤਾ ਕਿ ਉਹਨੇ ਇਸਰਾਈਲ ਨੂੰ ਭੁਆਂ ਕੇ ਰੱਖ ਦਿੱਤਾ ਵੀ ਤੇਰੇ ਚਾਰੋਂ ਪਾਸੇ ਅਸੀਂ ਬੈਠੇ, ਇਹ ਨਾ ਸੋਚ ਵੀ ਅਸੀਂ ਦੂਰ ਬੈਠੇ ਹਾਂ, ਸਾਡੇ ਬੰਦੇ ਲੱਗਦੇ ਲੈਂਦੇ ਤੇਰੇ ਆਲੇ ਦੁਆਲੇ ਵੀ ਬੈਠੇ ਨੇ, ਤੇ ਜੇ ਸਾਡੇ ਨਾਲ ਪੰਗਾ ਲਏਗਾ ਤੇ ਫਿਰ ਪਾਸਿਆਂ ਤੋਂ ਵੀ ਕੰਮ ਸ਼ੁਰੂ ਕਰ ਦਾਂਗੇ। ਬਹਰਹਾਲ ਮੁਸਲਮਾਨ ਬਾਕੀ ਸਾਰੇ ਜਿਹੜੇ ਨੇ ਉਹ ਜਨਾਬ ਸੱਤੂ ਦੇ ਵਿੱਚ ਸ਼ੱਕਰ ਪਾ ਕੇ ਲੰਮੇ ਪਏ ਨੇ, ਤੇ ਉਹਨਾਂ ਗੱਲਬਾਤ ਕੋਈ ਨਹੀਂ ਕੀਤੀ। ਇੱਕ ਸਾਡੇ ਵੀ ਮੁਜਾਹਿਦੇ ਆਜ਼ਮ ਗਏ ਸਨ, ਰਾਹੀਲ ਸ਼ਰੀਫ ਸਾਹਿਬ, ਤੇ ਉਹ ਰਾਹੀਲ ਸ਼ਰੀਫ ਸਾਹਿਬ ਇਸ ਵੇਲੇ ਆਉਂਦੇ ਨੇ ਕੋਈ ਇਸਲਾਮੀ ਫੌਜ ਉਹਦੇ ਸਰਬਰਾਹ ਨੇ, ਤੇ ਉਹ ਪਤਾ ਨਹੀਂ ਫੌਜ ਉਹ ਕਰਦੀ ਕੀ ਹੈ, ਮੇਰੀ ਸਮਝ ਤੋਂ ਬਾਹਰ ਹੈ ਕਿ ਕਿਤੇ ਗੰਨੇ ਛਿੱਲ ਕੇ ਗਡੇਰੀਆਂ ਬਣਾਉਂਦੀ ਹੈ ਜਾਂ ਕਿਹੜਾ ਕੰਮ ਉਹ ਫੌਜ ਕਰਨ ਡਈ ਹੈ ਇਜ਼ਰਾਈਲ ਦੇ ਆਪਣਾ ਸਾਊਦੀ ਅਰਬ, ਕਿਉਂਕਿ ਗਜ਼ਾ ਸ਼ਜ਼ਾ ਵਾਲੇ ਸਾਰੇ ਮਾਮਲੇ ਸਾਨੂੰ ਉਹ ਕਿਤੇ ਵੀ ਨਜ਼ਰ ਨਹੀਂ ਆਈ ਫੌਜ। ਅੱਛਾ ਜੀ, ਅਗਲੀ ਖਬਰ ਬੜੀ ਹੀ ਇੰਟਰਸਟਿੰਗ ਹੈ ਔਰ ਸਵਾਦੀ ਹੈ ਤੁਹਾਨੂੰ ਦੇਣ ਵਾਲੀ। ਉਹ ਖਬਰ ਇਹ ਹੈ ਕਿ ਮੀਆਂ ਵਾਲੀ ਦੀ ਇੱਕ ਮਸਜਿਦ ਦੇ ਵਿੱਚ ਐਲਾਨ ਹੋਇਆ, ਔਰ ਉਹ ਛਦਰੋ ਇਲਾਕਾ ਹੈ, ਉਹਦੀ ਮਸਜਿਦ 'ਚ ਐਲਾਨ ਹੋਇਆ ਕਿ ਇੱਕ ਫਲਾਣਾ ਸ਼ਖਸ ਜਿਹੜਾ ਸਕੂਲ ਮਾਸਟਰ ਸੀ ਉਹ ਫੌਤ ਹੋ ਗਿਆ। ਮੌਲਵੀ ਸਾਹਿਬ ਐਲਾਨ ਕਰਤਾ ਵੀ ਬੰਦਾ ਉਹ ਫੌਤ ਹੋ ਗਿਆ ਤੇ ਉਹਦਾ ਜਨਾਜ਼ਾ ਜਿਹੜਾ ਜਲਦ ਹੋਏਗਾ ਤੇ ਉਹਦਾ ਬਿਆਨ ਦੇ ਦਿਆਂਗੇ। ਉਹ ਜਨਾਬ ਪਿੰਡ ਪੂਰੇ 'ਚ ਰੌਲਾ ਪੈ ਗਿਆ ਵੀ ਮਾਸਟਰ ਜੀ ਜਿਹੜੇ ਨੇ ਫੌਤ ਹੋ ਗਏ ਨੇ। ਮਾਸਟਰ ਜੀ ਭੱਜੇ, ਸਾਈਕਲ ਤੇ ਲੱਦ ਦਿੱਤੀ, ਭੱਜੇ ਜਾ ਮੌਲਵੀ ਕੋ ਪੜੇ, ਉਹਨਾਂ ਕਿਹਾ ਜੀ ਸਾਨੂੰ ਪਤਾ ਲੱਗਾ ਅਸੀਂ ਫੌਤ ਹੋ ਗਏ ਹਾਂ, ਅਸੀਂ ਤਾਂ ਜ਼ਿੰਦਾ ਫਿਰਨ ਡਏ। ਮੌਲਵੀ ਨੇ ਕਿਹਾ ਉਹ ਕਿਵੇਂ? ਉਹਨੇ ਕਿਹਾ ਤੁਸੀਂ ਐਲਾਨ ਕਰ ਦਿੱਤਾ ਮੈਂ ਜ਼ਿੰਦਾ, ਕਿਉਂ ਕਰ ਦਿੱਤਾ ਮੇਰੀ ਫੌਤਗੀ ਦਾ ਐਲਾਨ? ਉਹਨਾਂ ਨੂੰ ਮੈਸੇਜ ਵਿਖਾਇਆ ਕਿ ਇਸ ਨੰਬਰ ਤੋਂ ਮੈਨੂੰ ਫੋਨ ਆਇਆ, ਮੈਸੇਜ ਨਹੀਂ ਫੋਨ ਵਿਖਾਇਆ। ਉਹਨੇ ਆਖਿਆ ਵੀ ਮਾਸਟਰ ਜੀ ਫੌਤ ਹੋ ਗਏ ਨੇ ਤੇ ਐਲਾਨ ਕਰ ਦਿਓ, ਮੈਂ ਤਦ ਕੀਤਾ। ਬਹਰਹਾਲ ਮਾਸਟਰ ਜੀ ਨੇ ਸਾਈਕਲ ਤੇ ਲੱਦ ਦਿੱਤੀ ਤੇ ਉਹ ਜਾ ਆਪਣੇ ਜਨਾਬੇ ਵਾਲਾ ਉੱਥੇ ਥਾਣੇ, ਤੇ ਉਹ ਥਾਣੇ ਵਾਲਿਆਂ ਨੂੰ ਉਹਨਾਂ ਨੇ ਕਿਹਾ ਵੀ ਮੇਰੀ FIR ਦਿਓ, ਮੇਰੇ ਖਿਲਾਫ ਇਸ ਨੰਬਰ ਨੇ ਝੂਠੀ ਜਿਹੜੀ ਹੈ ਨਾ ਇਤਲਾਹ ਫੈਲਾਈ ਹੈ। ਥਾਣੇ ਵਾਲਿਆਂ ਨੇ ਅੱਗੋਂ ਕਿਹਾ ਵੀ ਯਾਰ ਇਹ ਮਾਮੂਲੀ ਵਾਕਿਆ ਹੈ, ਕਿਹੜੇ ਕੰਮ ਨੂੰ ਪੈ ਗਿਆ, ਛੱਡ ਦਫਾ ਕਰ। ਉਹਨੇ ਕਿਹਾ ਮਾਮੂਲੀ ਵਾਕਿਆ, ਤੁਹਾਡੀ ਠੁਕਾਈ ਹੋਈ ਉੱਥੇ ਭਾਵਲ ਨਗਰ, ਤੇ ਉਹ ਤੁਹਾਨੂੰ ਫਿਰ ਅਗਲਿਆਂ ਨੇ ਇਹੀ ਆਖਿਆ, ਫੌਜ ਵਾਲਿਆਂ ਨੇ ਵੀ ਤੇ ਹਕੂਮਤ ਨੇ ਵੀ ਮਾਮੂਲੀ ਵਾਕਿਆ, ਤੇ ਉੱਥੇ ਤੁਸੀਂ ਰੋਂਦੇ ਫਿਰਦੇ ਹੋ ਗਲੀਆਂ ਬਾਜ਼ਾਰਾਂ 'ਚ ਵੀ ਮਾਮੂਲੀ ਵਾਕਿਆ ਨਹੀਂ, ਦੱਸਦੇ ਫਿਰਦੇ ਹੋ ਵੀ ਸਾਨੂੰ ਨੰਗਾ ਕੀਤਾ, ਸਾਡੇ ਪੁੜੇ ਤੇ ਟੀਕਾ ਲਾਇਆ, ਸਾਡੇ ਨਾਲ ਇਹ ਕੀਤਾ, ਸਾਡੇ ਨਾਲ ਉਹ ਕੀਤਾ, ਉਹ ਸਾਰੀਆਂ ਗੱਲਾਂ ਦੱਸਦੇ ਫਿਰਦੇ ਹੋ ਸਾਰਿਆਂ ਨੂੰ। ਤੇ ਇਹ ਮੇਰੀ ਮੌਤ ਦੀ ਖਬਰ ਤੁਹਾਨੂੰ ਮਾਮੂਲੀ ਵਾਕਿਆ ਲੱਗਦਾ, ਤੇ ਮੈਂ ਪੁਲਿਸ ਵਾਲਿਆਂ ਨੂੰ ਇਹ ਕਹਾਂਗਾ ਵੀ ਭਾਈ ਮਾਸਟਰ ਸਾਹਿਬ ਦੀ FIR ਦਰਜ ਕਰੋ, ਮਾਮੂਲੀ ਵਾਕਿਆ ਨਹੀਂ, ਉਹਨੂੰ ਜਾਨੋਂ ਮਾਰ ਦਿੱਤਾ ਹੈ, ਕਿ ਉਹਦਾ ਹੋਰ ਨੁਕਸਾਨ ਕਰ ਦੇਣਗੇ ਕੱਲ੍ਹ ਨੂੰ। ਇਹ ਮਾਮੂਲੀ ਵਾਕਿਆ ਨਹੀਂ, ਨਾ ਤੁਹਾਨੂੰ ਜਿਹੜੀ ਮਾਰ ਕੁਟਾਈ ਹੋਈ ਉਹ ਮਾਮੂਲੀ ਵਾਕਿਆ ਹੈ, ਉਹ ਤੁਸੀਂ ਆਪ ਲੋਗੜ ਲੱਭਦੇ ਫਿਰਦੇ ਜੇ ਪੂਰੇ ਜਹਾਨ ਤੋਂ। ਹੋਇਆ ਤੁਹਾਡੇ ਨਾਲ ਮਾੜਾ ਹੈ, ਮੈਂ ਇਸ ਦੇ ਵਿੱਚ ਬਿਲਕੁਲ ਕਹਾਂਗਾ ਖੁੱਲ੍ਹ ਕੇ ਕਿ ਮਾੜਾ ਹੋਇਆ। ਭਾਵੇਂ ਤੁਸੀਂ ਆਪ ਬੜੀਆਂ ਹੀ ਭੈੜੀਆਂ ਤੇ ਘਟੀਆ ਕਰਤੂਤਾਂ ਕੀਤੀਆਂ ਨੇ, ਉਸ ਦੇ ਬਾਵਜੂਦ ਇਹ ਕੰਮ ਤੁਹਾਡੇ ਨਾਲ ਨਹੀਂ ਸੀ ਹੋਣਾ ਚਾਹੀਦਾ, ਜ਼ਿਆਦਤੀ ਹੋਈ ਹੈ। ਲੇਕਿਨ ਕਹਿਣ ਦਾ ਮਤਲਬ ਮੇਰਾ ਤੁਹਾਨੂੰ ਇਹ ਹੈ ਕਿ ਹੁਣ ਤੁਸੀਂ ਮਾਸਟਰ ਸਾਹਿਬ ਨਾਲ ਵੀ ਉਹੀ ਅੱਗੋਂ ਗੱਲ ਕਰਨ ਡਏ ਹੋ ਕਿ ਮਾਮੂਲੀ ਗੱਲ ਹੈ ਤੇ ਇਹ ਗੱਲ ਨਾ ਕਰੋ। ਅੱਛਾ ਜੀ, ਛੇਤੀ ਤੁਹਾਡੀਆਂ ਚਿੱਠੀਆਂ ਰੱਖਦੀ ਹੈ ਅੱਗੇ, ਜ਼ਰੂਰੀ ਹੁੰਦਾ। ਮੈਂ ਤੁਹਾਨੂੰ ਪਹਿਲੇ ਵੀ ਆਖਿਆ ਵੀ ਅਸਲ ਸਵਾਦ ਮੈਨੂੰ ਇਸੇ ਕੰਮ ਦਾ ਹੁੰਦਾ ਹੈ। ਆਸਿਫ ਜਾਨੀ ਸਾਹਿਬ ਨੇ ਆਖਿਆ ਹੈ ਕਿ ਇਹ ਮਾਸ਼ਾਅੱਲਾ ਵੱਡੀ ਹਯਾਤੀਆਂ ਸੁਣਨਾ ਬਰਾ, ਤੁਸਾਂ ਮਖਮੂਰ ਕਲੰਦਰੀ ਸਾਹਿਬ ਦਾ ਸਰਾਇਕੀ ਕਲਾਮ ਬਾਜ਼ੁਬਾਨ ਸ਼ਾਇਰ ਸੁਣਾ ਕੇ ਚਸ ਚਵਾ ਦਿੱਤੀ ਹੈ। ਤੇ ਅੱਲਾ ਪਾਕ ਤੁਹਾਨੂੰ ਵਸਦਾ ਸ਼ਾਦੋ ਆਬਾਦ ਰੱਖੇ, ਹਯਾਤੀਆਂ ਦੇਵੇ, ਆਮੀਨ ਤੇ ਸੁਮਾ ਆਮੀਨ। ਤੁਹਾਡੀ ਬੜੀ ਮਿਹਰਬਾਨੀ। ਉਹ ਕਲਾਮ ਹੀ ਇਹੋ ਜਿਹਾ ਸੀ ਕਿ ਇਹੋ ਜਿਹਾ ਸੋਹਣਾ ਕਲਾਮ ਸੀ ਕਿ ਤੁਹਾਨੂੰ ਸੁਣਾਉਣਾ ਪੈਣਾ ਸੀ, ਤੇ ਬਾਕੀ ਅਸੀਂ ਹੋਰ ਕੀ ਕਹਿ ਸਕਦੇ ਸਾਂ ਉਹਦੇ ਵਿੱਚ, ਕਿ ਉਹ ਕਲਾਮ ਹੈ ਹੀ ਐਡਾ ਤਗੜਾ ਸੀ, ਉਹ ਰੱਖਣਾ ਤੁਹਾਡੇ ਸਾਹਮਣੇ ਜ਼ਰੂਰੀ ਸੀ। ਅੱਛਾ ਜੀ, ਇਰਫਾਨ ਜਮੀਲ ਸਾਹਿਬ ਕਹਿੰਦੇ ਨੇ ਸਲਾਮ ਗਿਲ ਸਾਹਿਬ, ਸ਼ਾਵਾ ਬਈ ਸ਼ਾਵਾ, ਦੱਬ ਕੇ ਰੱਖੋ। ਮੈਂ ਪਹਿਲਾਂ ਵੀ ਆਖਿਆ ਸੀ ਵੀ ਕਿੰਨਾ ਦੱਬ ਕੇ ਰੱਖਾਂ, ਤੇਲ ਕੱਢਦੇ ਹਾਂ, ਮਤਲਬ ਇੰਨਾ ਹਲ ਦੱਬ ਕੇ ਰੱਖਾਂ ਵੀ ਥੱਲੇ ਹੁਣ ਤੇਲ ਕੱਢਦੇ ਹਾਂ, ਭਾਈ ਬੜਾ ਦੱਬਿਆ, ਹੋਰ ਨਾ ਚੁੱਕੋ, ਕਿਤੇ ਕੰਮ ਚੁੱਕਿਆ ਹੀ ਨਾ ਜਾਏ। ਤੇ
ਇਹਨਾਂ ਨੂਰਜਹਾਂ ਤੇ ਨਰਗਸ ਦੇ ਪੁੱਤਰਾਂ ਨਾਲ ਨੇ ਬਹੁਤ ਅੰਨੀ ਪਾਈ ਹੋਈ ਜੇ। ਬਾਜੀ ਦੇ ਡਰਾਮੇ ਵੀ ਖਤਮ ਹੋਣ ਦਾ ਨਾਂ ਨਹੀਂ ਲੈਂਦੇ। ਵੱਡੀ ਜਿਹੀ ਟਾਰਚ ਦੇ ਨਾਲ, ਬੈਟਰੀ ਨਾਲ ਇਹਦੇ 'ਤੇ ਜ਼ਰਾ ਕੋਈ ਚਾਨਣ ਪਾਓ। ਇਹਦੇ 'ਤੇ ਜ਼ਰੂਰ ਚਾਨਣ ਪਾਵਾਂਗੇ, ਪਰ ਇਹ ਜਿਹੜਾ ਨਾ, ਇਹ ਤੁਸੀਂ ਹੁਣ ਐਵੇਂ ਹੀ ਨਰਗਸ ਤੇ ਨਸੀਬੋ ਲਾਲ ਤੇ ਨੂਰਜਹਾਂ ਇਸ ਕੰਮ 'ਚ ਨਾ ਪਵੋ। ਐਵੇਂ ਕਿਤੇ ਤੁਹਾਡਾ ਉਹਨਾਂ ਨੇ ਇਰਫਾਨ ਜਮੀਲ ਸਾਹਿਬ ਕਿਤੇ ਲੱਭ ਲਿਆ ਨਾ ਉਹਨਾਂ ਐਡਰੈਸ, ਤੇ ਫਿਰ ਮਾਮੂਲੀ ਵਾਕਿਆ ਨਾ ਹੋ ਜਾਏ ਤੁਹਾਡੇ ਨਾਲ। ਇਸ ਲਈ ਜ਼ਰਾ ਤੁਸੀਂ ਉੱਥੇ ਹੋ ਧਿਆਨ ਨਾਲ। ਅੱਛਾ ਜੀ, ਇਹ ਇੱਕ ਜਿਹੜਾ ਇਹ ਹੁਣ ਮੈਨੂੰ ਪਤਾ ਨਹੀਂ ਇਹਨਾਂ ਦਾ ਨਾਂ ਕੀ ਹੈ, ਲਹਿੰਦਾ ਪੰਜਾਬ ਸ਼ਾਇਦ ਇਹ ਕਹਿਣਾ ਚਾਹ ਰਹੇ ਨੇ, ਲਹਿੰਦੇ ਵਾਲਾ ਪੰਜਾਬ। ਹਾਂਜੀ, ਇਹ ਲਹਿੰਦੇ ਵਾਲਾ ਪੰਜਾਬ ਜਿਹੜਾ ਹੈ ਨਾ ਜੀ, ਇਹ ਠੀਕ ਨਾਂ ਰੱਖਿਆ ਤਾਂ ਕਿ ਕੋਈ ਆਪਣੇ ਹੀ ਨਾ ਪੂਰੇ ਪੰਜਾਬ ਨੂੰ ਤਾਂ ਹੁਣ ਚੁੱਕ ਨਹੀਂ ਸਕਦਾ ਕੋਈ। ਇਹਨਾਂ ਆਖਿਆ ਕਿ ਪਾਕਿਸਤਾਨੀਆਂ ਨੂੰ, ਜਿਹੜਾ ਮੈਂ ਪਿਛਲੀ ਵਾਰੀ ਤੁਹਾਡੇ ਕੋਲ ਰਿਕੁਐਸਟ ਕੀਤੀ ਸੀ ਵੀ ਉੱਥੇ ਰੋਟੀ ਟੁੱਕਰ ਦਾ ਬੰਦਿਆਂ ਦਾ ਬੰਦੋਬਸਤ ਕਰੋ, ਬੰਦੇ ਭੁੱਖ ਨਾਲ ਮਰ ਗਏ ਜੇ। ਪੂਰਾ ਕਰੋੜ ਬੰਦਾ ਇਸ ਵਾਰੀ ਗੁਰਬਤ ਦੀ ਲਕੀਰ ਤੋਂ ਥੱਲੇ ਚਲੇ ਜਾਣਾ। ਜਿਹੜਾ 12-14 ਕਰੋੜ ਪਹਿਲੇ ਸੀ ਉਹ ਤਾਂ ਹੈ ਹੀ ਸੀ, ਹੁਣ ਮਜ਼ੀਦ ਚਲੇ ਜਾਣਾ ਜੇ 1 ਕਰੋੜ। ਸਫੇਦ ਪੋਸ਼ ਭੁੱਖ ਨਾ ਮਰ ਗਿਆ। ਇਹਨਾਂ ਆਖਿਆ ਕਿ ਅਸਲ ਗੱਲ ਇਹ ਹੈ ਕਿ ਵੀ ਓਵਰਸੀਜ਼ ਪਾਕਿਸਤਾਨੀਜ਼ ਸ਼ੁੱਡ ਅਡੋਪਟ ਐਟਲੀਸਟ 3 ਫੈਮਿਲੀਜ਼ ਈਚ ਮੰਥ ਫॉर ਫੂਡ ਸਪਲਾਈਜ਼। ਸਾਨੂੰ 3 ਖਾਨਦਾਨ, ਹਰ ਬੰਦੇ ਨੂੰ ਜਿਹੜਾ ਬਾਹਰ ਬੈਠਾ ਹੈ ਉਹਨਾਂ ਨੂੰ ਉੱਥੇ ਖਾਣ ਪੀਣ ਦਾ ਇੰਤਜ਼ਾਮ ਕਰਨਾ ਚਾਹੀਦਾ, ਬਿਲਕੁਲ ਕਰਨਾ ਚਾਹੀਦਾ। ਇਹ ਸਭ ਤੋਂ ਅਹਿਮ ਕੰਮ ਜੇ, ਜ਼ਰੂਰ ਕਰੋ। ਬੱਚਿਆਂ ਦੀ ਤਾਲੀਮ, ਉੱਥੇ ਬੈਠੇ ਜਿਹੜੇ ਗਰੀਬ ਨੇ ਉਹਨਾਂ ਦੀ, ਤੇ ਉਹਨਾਂ ਦੇ ਰੋਟੀ ਪਾਣੀ ਦਾ ਕੰਮ ਜਿਹੜਾ ਤੁਸੀਂ ਕਰੋਗੇ ਤਾਂ ਮੈਂ ਵੀ ਤੁਹਾਡਾ ਸ਼ੁਕਰਗੁਜ਼ਾਰ ਹੋਵਾਂਗਾ। ਅੱਛਾ ਜੀ, ਅਗਲੀ ਗੱਲ ਜਿਹੜੀ ਉਹ ਸਾਡੀ ਤਾਰੀਫਾਂ ਦੇ ਕਲਾਬੇ ਮਿਲਾਏ ਨੇ, ਉਹ ਪੜ੍ਹਾਂਗੇ ਤੇ ਉਹ ਇੰਝ ਲੱਗੇਗਾ ਵੀ ਆਪਣੀਆਂ ਤਾਰੀਫਾਂ ਪੜ੍ਹ ਰਹੇ, ਲੇਕਿਨ ਅਸਲ ਦੇ ਵਿੱਚ ਇਹ ਜਿਹੜੀ ਇਹਨਾਂ ਨੇ ਖੁਸ਼ਹਾਲ ਖਾਨ ਸਾਹਿਬ ਨੇ ਜਿਹੜੀ ਗੱਲ ਲਿਖੀ ਉਹ ਇਹ ਲਿਖੀ ਹੈ ਵੀ ਜਿਹੜਾ ਅਸੀਂ ਵੀਲੌਗ ਕਰ ਰਹੇ ਨਾ ਇੱਥੋਂ ਬਹਿ ਕੇ, ਉਹ ਪਾਕਿਸਤਾਨ ਤੋਂ ਨਹੀਂ ਹੋ ਸਕਦਾ। ਉਹਨਾਂ ਸਾਡੇ ਵੀਲੌਗ ਦੀ ਤਾਰੀਫ ਕੀਤੀ ਹੈ, ਉਹਨਾਂ ਦੀ ਮਿਹਰਬਾਨੀ ਹੈ। ਉਹਨਾਂ ਨਾਲ ਇਹ ਕਿਹਾ ਵੀ ਜਿਹੜਾ ਤੁਸੀਂ ਤੁਹਾਡਾ ਫਨ ਹੈ ਗੱਲ ਨੂੰ ਐਕਸਪਲੇਨ ਕਰਨ ਦਾ, ਬੜਾ ਵਧੀਆ ਹੈ, ਸਾਨੂੰ ਬੜਾ ਸਮਝ ਆਉਂਦੀ ਹੈ ਅਤੇ ਸਾਨੂੰ ਬੜਾ ਸਵਾਦ ਆਉਂਦਾ, ਇਹ ਵੀ ਤੁਹਾਡੀ ਮਿਹਰਬਾਨੀ ਹੈ। ਲੇਕਿਨ ਅਸਲ ਗੱਲ ਉਹਨਾਂ ਜਿਹੜੀ ਕੀਤੀ ਉਹ ਕੀ ਹੈ ਕਿ ਤੁਸੀਂ ਉੱਥੇ ਰਹੋ ਅਤੇ ਉੱਥੋਂ ਰਹਿ ਕੇ ਕੰਮ ਕਰੋ, ਕਿਉਂਕਿ ਇੱਥੇ ਸੱਚ ਬੋਲਣ ਵਾਲੇ ਨੂੰ ਫੜ ਕੇ ਨੰਗਾ ਕਰਕੇ ਮਾਰਦੇ ਨੇ ਅਤੇ ਜਾਂ ਕਤਲ ਹੀ ਕਰ ਦਿੰਦੇ ਨੇ। ਇਹ ਗੱਲ ਤੁਹਾਡੀ ਠੀਕ ਹੈ। ਮੈਂ ਤਾਂ ਪਹਿਲਾਂ ਵੀ ਤੁਹਾਨੂੰ ਕਿਹਾ ਵੀ ਉੱਥੇ ਜਿਹੜਾ ਨਾ ਸੱਚ ਬੋਲਣ ਦੀ ਕੀਮਤ ਜਿਹੜੀ ਹੈ ਨਾ ਉਹ ਗੋਲੀ ਜੇ ਫੈਰ ਹੈ। ਉੱਥੇ ਸੱਚ ਬੋਲਣਾ ਔਖਾ ਹੋਇਆ ਇਸ ਵੇਲੇ। ਹੋਰ ਕੋਈ ਵੀ ਕੰਮ ਕਰ ਸਕਦੇ, ਜੇ ਸੱਚ ਨਹੀਂ ਬੋਲ ਸਕਦੇ ਉੱਥੇ, ਇਹ ਉੱਥੇ ਅੱਤ ਖੁਦਾ ਦੀ ਵੈਰ ਚੁੱਕੀ ਹੋਈ ਹੈ। ਲਓ ਜੀ, ਮੈਨੂੰ ਹੁਣ ਇਜਾਜ਼ਤ ਦਿਓ, ਰੱਬ ਰੱਖਾ।